ਜੀ अस्सलाम वालेकुम। ਕੀ ਹਾਲ ਚਾਲ ਹੈ ਵੀਰਾਂ ਦਾ, ਮਿੱਤਰਾਂ ਦਾ, ਭਰਾਵਾਂ ਦਾ। ਤੁਸੀਂ ਵੇਖਦੇ ਪਏ ਹੋ YouTube ਚੈਨਲ ਰੰਗਲਾ ਪੰਜਾਬ ਤੇ ਮੈਂ ਤੁਹਾਡਾ ਮਿੱਤਰ ਜ਼ਹੀਰ ਲਸ਼ਾਰੀ। ਵੀਰੋ ਮੈਂ ਨਾ ਰਾਤ ਦੇਰ ਤੱਕ ਸੋਚਦਾ ਰਿਹਾ ਕਿ ਜਿਹੜਾ ਅਸੀਂ ਵੰਡ ਦੀਆਂ ਗੱਲਾਂ ਕਰਨੇ ਆ, ਪਾਰਟੀਸ਼ਨ ਦੀਆਂ ਗੱਲਾਂ ਕਰਨੇ ਆ ਤੇ ਤੁਹਾਨੂੰ ਬਜ਼ੁਰਗਾਂ ਨਾਲ ਮਿਲਵਾਉਂਦੇ ਆ। ਅੱਜ ਤੋਂ 10-15 ਸਾਲ ਬਾਅਦ ਮੈਨੂੰ ਇੰਝ ਲੱਗਦਾ ਹੈ ਕਿ ਨਾ ਉਹ ਰੂਹਾਂ ਰਹਿਣੀਆਂ ਨੇ, ਨਾ ਉਹ ਬਾਤਾਂ ਰਹਿਣੀਆਂ ਨੇ। ਪਰ ਮੈਂ ਇੱਕ ਕਹਿਣਾ ਕਿ ਜਿਹੜੀਆਂ ਉਹ ਰੂਹਾਂ ਸਨ ਬੜੀਆਂ ਪਾਕ ਤੇ ਬੜੀਆਂ ਸੋਹਣੀਆਂ ਰੂਹਾਂ ਸਨ, ਤੇ ਉਹ ਮਸ਼ੀਨੀ ਨਹੀਂ ਸਨ, ਇਨਸਾਨ ਸਨ। ਪਰ ਹੁਣ ਅਸੀਂ ਮਸ਼ੀਨ ਬਣਦੇ ਜਾਂਦੇ ਹਾਂ। ਤੇ ਮੈਨੂੰ ਉਹਨਾਂ ਬਜ਼ੁਰਗਾਂ ਨਾਲ ਮਿਲ ਕੇ ਜਿਹੜੇ ਜਜ਼ਬਾਤ ਨਜ਼ਰ ਆਉਂਦੇ ਨੇ, ਜਿਹੜੇ ਉਹਨਾਂ ਦੇ ਵਿਚਾਰ ਨਜ਼ਰ ਆਉਂਦੇ ਨੇ, ਉਹ ਮੈਂ ਸਾਂਝ ਪਾ ਕੇ ਤੁਹਾਡੇ ਸਾਹਮਣੇ ਲਿਆਣਾ। ਉਹਨਾਂ ਰੂਹਾਂ ਦੇ ਜਿਹੜੇ ਫੁੱਲ ਨੇ ਉਹ ਮਹਿਕਾਨਾ, ਔਰ ਇਸੇ ਤਰ੍ਹਾਂ ਹੀ ਰੰਗਲਾ ਪੰਜਾਬ ਦੇ ਵਿਹੜੇ ਇਹ ਫੁੱਲ ਮਹਿਕਦੇ ਰਹਿਣਗੇ। ਅੱਜ ਵੀ ਜਿਹੜੇ ਰੰਗਲਾ ਪੰਜਾਬ ਦੇ ਵਿਹੜੇ ਅਸੀਂ ਫੁੱਲ ਮਹਿਕਾਉਣ ਲੱਗੇ ਹਾਂ, ਉਹ ਸਾਡੇ ਨਾਲ ਮੌਜੂਦ ਨੇ ਇਸ ਵਕਤ। ਸਾਡੇ ਬਹੁਤ ਹੀ ਪਿਆਰੇ ਬਜ਼ੁਰਗ ਜਨਾਬ ਫਾਰਸ ਲੰਗੜਿਆਲ ਨੰਬਰਦਾਰ ਨੇ। ਪਿੰਡ ਲੰਗੜਿਆਲ ਹੈ, ਸ਼ਹਿਰ ਮਕਲੋੜਗੰਜ, ਤਹਿਸੀਲ ਮਿੰਚਨਾਬਾਦ, ਜ਼ਿਲ੍ਹਾ ਬਹਾਵਲਨਗਰ, ਪਾਕਿਸਤਾਨ। ਸਾਡੇ ਨਾਲ ਉਹਨਾਂ ਸਾਂਝ ਪਾਈ। ਤੇ ਪਹਿਲੇ ਤੁਸੀਂ ਥੋੜਾ ਜਿਹਾ ਵਿਜ਼ੂਅਲ ਵੀ ਵੇਖ ਰਹੇ ਸੀ, ਅਸੀਂ ਤੁਹਾਨੂੰ ਨਾਗਰ ਮਹੱਲ ਵਿਖਾ ਰਹੇ ਸਾਂ। ਉਸ ਹਵਾਲੇ ਨਾਲ ਵੀ ਤੁਹਾਡੇ ਨਾਲ ਗੱਲਬਾਤ ਕਰਾਂਗੇ ਤੇ ਨਾਲ ਵੰਡ ਤੋਂ ਪਹਿਲੇ ਦੀਆਂ ਕੁਝ ਯਾਦਾਂ ਨੰਬਰਦਾਰ ਸਾਹਿਬ ਸਾਡੇ ਨਾਲ ਸ਼ੇਅਰ ਕਰਨਗੇ। ਨੰਬਰਦਾਰ ਸਾਹਿਬ ਕੀ ਹਾਲ ਚਾਲ ਹੈ? ਮਾਸ਼ਾਅੱਲਾ, ਮੈਂ ਕਾਫੀ ਪ੍ਰੋਗਰਾਮ ਕੀਤੇ ਨੇ ਮਿੰਚਨਾਬਾਦ 'ਚ ਤੁਹਾਡੇ ਵਾਲੀ ਸਿਹਤ, ਔਰ ਮਾਸ਼ਾਅੱਲਾ ਤੁਹਾਡੀ ਜਿਸ ਤਰ੍ਹਾਂ ਪਹਿਲੇ ਵੀ ਆਪਣੀ ਗੁਫ਼ਤਗੂ ਹੋ ਰਹੀ ਸੀ, ਜਿਸ ਤਰ੍ਹਾਂ ਦੀ ਤੁਹਾਡੀ ਯਾਦਾਸ਼ਤ ਹੈ, ਇਸ ਤਰ੍ਹਾਂ ਦਾ ਮਤਲਬ ਕਿਧਰੇ ਕੋਈ ਨਹੀਂ ਸਮਝ ਇਹੋ ਜਿਹੇ ਬਜ਼ੁਰਗ ਮਿਲੇ। ਤੇ ਸੁਣਾਓ ਕੀ ਹਾਲ ਚਾਲ ਹੈ? ਤਬੀਅਤ ਠੀਕ ਹੈ? ਮਾਸ਼ਾਅੱਲਾ। ਅੱਛਾ, ਤੇ ਜਦੋਂ ਪਾਕਿਸਤਾਨ ਤੇ ਹਿੰਦੁਸਤਾਨ ਦੀ ਵੰਡ ਹੋਈ ਹੈ ਉਦੋਂ ਤੁਹਾਡੀ ਉਮਰ ਕਿੰਨੀ ਸੀ? ਮੇਰੀ 8 ਸਾਲ। ਤੁਹਾਡੀ 8 ਸਾਲ ਉਮਰ ਸੀ। ਅੱਛਾ, ਤੁਹਾਡੇ ਵਾਲਦ ਸਾਹਿਬ ਦਾ ਔਰ ਦਾਦਾ ਦਾ, ਉਹਨਾਂ ਦਾ ਨਾਮ ਜ਼ਰਾ ਦੱਸਦੇ ਜਾਓ ਤਾਂ ਕਿ ਜਿਹੜੇ ਸਾਨੂੰ ਵੀਰ ਚੜ੍ਹਦੇ ਪੰਜਾਬ 'ਚ ਵੇਖ ਰਹੇ ਨੇ, ਅਗਰ ਤੁਹਾਡਾ ਕੋਈ ਸੱਜਣ ਮਿੱਤਰ ਇੱਧਰ ਉੱਠ ਕੇ ਉੱਧਰ ਗਿਆ ਤਾਂ ਤੁਹਾਨੂੰ ਪਹਿਚਾਣ ਲਵੇਗਾ। ਮੇਰੇ ਵਾਲਦ ਸਾਹਿਬ ਦਾ ਸ਼ੇਰ ਨੇ ਜੀ ਜੀ। ਦਾਦਾ ਇਸਮਾਈਲ ਖਾਨ। ਇਸਮਾਈਲ ਖਾਨ, ਲੰਗੜਿਆਲ। ਪਿੰਡ ਲੰਗੜਿਆਲਾ। ਇੱਥੇ ਹੀ ਸ਼ੁਰੂ ਤੋਂ ਰਹਿੰਦੇ ਸੋ? ਸ਼ੁਰੂ ਤੋਂ ਬਾਬਾ ਜੀ। ਸ਼ੁਰੂ ਦਾ ਤੁਹਾਡਾ ਇੱਥੋਂ ਦਾ? ਖੁਦ ਬਣਾਇਆ। ਅੱਛਾ, ਇੱਥੋਂ ਦਾ ਹੀ ਵਸੇਬ ਹੈ ਔਰ ਸ਼ੁਰੂ ਤੋਂ ਹੀ ਇੱਥੋਂ ਦੇ ਨੰਬਰਦਾਰ ਹੋ? ਬਿਲਕੁਲ ਜੀ ਜੀ। ਤੇ ਤੁਸੀਂ ਇਹ ਦੱਸੋ ਜ਼ਰਾ ਕਿ ਜਦੋਂ ਤੁਸੀਂ ਇੱਥੇ ਰਲ ਕੇ ਰਹਿੰਦੇ ਸੋ ਉਦੋਂ ਦੇ ਕੋਈ ਨਿੱਕੇ ਨਿੱਕੇ ਜਿਹੜੇ ਬੇਲੀ ਹਿੰਦੂ ਜਾਂ ਸਿੱਖ ਜਾਂ ਇਸ ਤਰ੍ਹਾਂ ਦੇ ਜਿਹੜੇ ਵੰਡ ਤੋਂ ਬਾਅਦ ਇੱਧਰ ਉੱਧਰ ਚਲੇ ਗਏ ਨੇ, ਉਹਨਾਂ ਦੇ ਨਾਂ ਆਉਂਦੇ ਨੇ? ਨਾਂ ਤਾਂ ਤਕਰੀਬਨ ਯਾਦ ਨਹੀਂ। ਅੱਛਾ, ਬਾਕੀ ਰਿਹਾ ਮਸਲਾ ਕਿ ਕੋਈ ਵੱਡਿਆਂ ਦੇ ਨਾਂ ਆਈਏ ਜਿਹੜੇ ਇੱਥੇ ਸਿੱਖ ਆਲੇ ਦੁਆਲੇ ਕੋਈ ਰਹਿੰਦੇ ਹੋਣ? ਇੱਕ ਖੁਰਸ਼ੀਨ ਕਾਨ ਸਿੰਘ ਕੁਰਕਾਂ। ਕਾਨ ਸਿੰਘ ਇਹ ਖੁਰਕਾ। ਕਾਨ ਸਿੰਘ ਕੁਰਕਾਂ ਇੱਕ ਸਿੱਖ ਦਾ ਨਾਂ। ਅੱਛਾ ਕਾਨ ਸਿੰਘ ਜੀ। ਤੇ ਇੱਕ ਉਹਨਾਂ ਦਾ ਹਰਜੀਤ ਸਿੰਘ। ਰਣਜੀਤ ਸਿੰਘ ਉਹ ਡਕੈਤ ਹੋ ਗਿਆ। ਡਕੈਤ ਵੀ ਸਰ? ਅੱਛਾ ਅੱਛਾ, ਰਣਜੀਤ ਸਿੰਘ ਨਾਲ ਸਾਡੀ ਹਦੂਦ ਮਿਲਦੀ ਜੁਲਦੀ ਹੈ ਜੀ। ਉਹਲੇ ਸਾਈਡ ਅਸੀਂ ਪਹਿਲੇ ਸਾਡੀ ਨਾਲ ਜੋ ਨਹਿਰ ਲੱਗੀ ਉੱਥੇ ਇੱਕ ਜਿਹੜੇ ਮੁਹੰਮਦੀ ਘਰਵਾਲੇ ਆ ਨਾ, ਉਹ ਬੂਠੇ ਹੈ। ਅੱਛਾ ਬੂਠੇ ਜੇ ਕੋਨੇ ਕੋਠੀ ਬਣਾਈ ਹੋਈ ਹੈ ਅੱਛਾ, ਜਿੰਦੇ ਚ ਅਸਲਾ ਵਗੈਰਾ ਹੁੰਦੀ ਸੀ। ਅਸਲਾ ਸੀ, ਯਾਨੀ ਤੁਹਾਨੂੰ ਇਹ ਯਾਦ ਹੈ ਤੁਹਾਡੇ ਦੌਰ ਦੀਆਂ ਗੱਲਾਂ? ਔਰ ਹਾਲ ਪੈ ਜਾਂਦੀ ਹੈ। ਔਰ ਜੀਤ ਸਿੰਘ ਪੈ ਗਿਆ। ਅੱਛਾ ਅੱਛਾ ਅੱਛਾ। ਤੁਸੀਂ ਇੱਥੇ ਜਦੋਂ ਪਾਕਿਸਤਾਨ ਤੇ ਹਿੰਦੁਸਤਾਨ ਦੀ ਵੰਡ ਹੋਈ ਹੈ ਉਦੋਂ ਤਕਰੀਬਨ ਕਿਹੜੀ ਕਲਾਸ 'ਚ ਪੜ੍ਹਦੇ ਸੋ? ਮੈਂ ਤੀਸਰੀ ਜਮਾਤ 'ਚ। ਕਿੱਥੇ ਪੜ੍ਹਦੇ ਸੋ? ਨਿਕਲੋਂ। ਅੱਛਾ, ਤੇ ਉਦੋਂ ਤੁਹਾਡੇ ਉਸਤਾਦ ਦਾ ਕੀ ਨਾਮ ਸੀ? ਉਸਤਾਦ ਦਾ ਨਾਮ ਆ ਗਿਆ ਇਹ ਮੁਸਲਮਾਨ ਸੀ ਜਾਂ ਸਿੱਖ ਸੀ? ਸਿੱਖ। ਅੱਛਾ, ਕਮਾਲ ਕੀ ਕਮਾਲ ਕੋਈ ਹੈ। ਹਾਂ, ਕਮਾਲ ਸਿੰਘ ਜਾਂ ਕਮਾਲ ਸਿੰਘ, ਇਸ ਤਰ੍ਹਾਂ ਦਾ ਮਤਲਬ ਕਾਂਸ਼ੀਅਸ ਮੇਰੀ ਜੋ ਥੋੜ੍ਹੀਆਂ ਜਿਹੀਆਂ ਚੀਜ਼ਾਂ ਨਿਕਲ ਗਈਆਂ ਨੇ। ਜ਼ਹਿਰੀ ਗੱਲ, ਇੱਕ ਬੜਾ ਸਮੇਂ ਜਿਹੜਾ ਨਾ ਗੁਜ਼ਰ ਗਿਆ। ਅੱਛਾ, ਤੇ ਨਾਲ ਕੋਈ ਸਿੱਖਾਂ ਦੇ ਬੱਚੇ ਵੀ ਤੁਹਾਡੇ ਮਤਲਬ ਕਲਾਸ ਫੈਲੋ ਸਨ ਜਾਂ ਹਿੰਦੂਆਂ ਦੇ? ਮਿਕਸ ਹੀ ਹੈ ਸਾਰੇ ਹੀ ਸੋ ਰਲ ਕੇ। ਤੇ ਓਵਰਆਲ ਜਿਹੜਾ ਨਾ ਇੱਕ ਚੀਜ਼ ਅਸੀਂ ਬੜੀ ਸੁਣੀ ਹੈ ਵੀ ਉਹ ਖੇਤੀਬਾੜੀ ਦੇ ਵਿੱਚ ਬੜੇ ਅੱਗੇ ਸਨ, ਵਾਹੀ ਖੇਤੀ ਬੜੀ ਚੰਗੀ ਕਰਦੇ ਸਨ ਸਿੱਖ। ਇਵੇਂ ਦੀ ਗੱਲ ਹੈ? ਫਸਲਾਂ ਉਹਨਾਂ ਦੀਆਂ ਬਿਲਕੁਲ ਸਾਡੇ ਨਾਲ ਹੀ ਯਾਦ ਮਿਲਦੀ ਹੈ। ਅੱਛਾ ਅੱਛਾ। ਬਾਕੀ ਉਹ ਪਿਆਰ ਨੂੰ ਇੰਨਾ ਸਾਡਾ ਪੈ ਗਿਆ ਨਾ, ਵਾਲ ਸਾਹਿਬ ਨਹੀਂ ਜਾਂਦੇ ਤੇ ਉਹਨਾਂ ਦੇ ਇੱਕ ਜਵਾਨ ਜਿਹਾ ਛੋਕਰਾ ਉੱਥੋਂ ਬਰੇੜੀ ਬਾਟ ਕੇ ਲਿਆ ਮੈਂ
ਪੱਠੇ ਕਿੰਨਾ ਦਾ? ਉਹ ਸਿੱਕਾ ਦਾ। ਅੱਛਾ ਅੱਛਾ। ਸਾਡੇ ਘਰ ਉਹ ਜਿਹੜਾ ਦੇ ਛੋਕਰਾ ਰੇੜੀ ਭਰ ਕੇ ਲਿਆਂਦਾ ਸੀ, ਉਹਨਾਂ ਦਾ ਕੀ ਨਾਂ ਸੀ? ਉਹਦਾ ਨਾਮ ਗੱਲ ਮੈਨੂੰ ਯਾਦ ਹੈ। ਅੱਛਾ। ਪਹਿਲੇ ਉਹਨਾਂ ਨਾਲ ਝਗੜਾ ਹੋਇਆ ਹਾਂ ਤੇ ਝਗੜੇ ਤੋਂ ਬਾਅਦ ਉਹਨਾਂ ਨਾਲ ਇੱਕ ਇਤਫਾਕ ਵੀ ਬਣਿਆ, ਤਲਕ ਵੀ ਬਣਿਆ। ਲੜਾਈ ਝਗੜੇ ਮੁਸਲਮਾਨ ਇਕੱਠੇ ਬੈਠੇ ਹੋਣ ਤੇ ਭਾਵੇਂ ਹਿੰਦੂ ਹੋਣ ਭਾਵੇਂ ਸਿੱਖ ਹੋਣ, ਇਹ ਖੈਰ ਬਰਾਦਰੀ 'ਚ ਵੀ ਪੈਂਦੇ ਰਹਿੰਦੇ ਨੇ, ਬਾਹਰ ਵੀ। ਬਾਅਦ 'ਚ ਯਾਨੀ ਤੁਹਾਡਾ ਉਹਨਾਂ ਨਾਲ ਰਿਲੇਸ਼ਨ ਅੱਛਾ ਬਣ ਗਿਆ। ਹਾਂ ਬੱਚਾ ਬਣ ਗਿਆ। ਉਹ ਜਿਹੜਾ ਆਂਦਾ ਨਾ ਪੱਠੇ ਕੱਟਣਾ, ਤੇ ਉਹ ਬਾਗ ਸਾਡਾ ਚੰਬਾ ਜੀ, ਤੇ ਉਹ ਤੋਤਾ ਬੜਾ ਸੌਂਦਾ ਐਸ ਤੁਹਾਡਾ ਬਾਗ ਸੀ ਇਹ ਸਾਹਮਣੇ ਅੱਛਾ। ਤੇ ਉਹ ਜਿਹੜਾ ਮੈਂ ਉਹ ਆਖਿਆ ਵੀ ਇਹਨਾਂ ਨੂੰ ਉਹ ਪਟਾਸ ਤੂੰ ਚਲਾਉਂਦੇ। ਉਹਨੇ ਕਿ ਯਾਰ ਛੱਡ ਦਿਲ ਨੂੰ ਮਾਚ ਦੀ ਡੱਬੀ ਲਿਆ। ਅੱਛਾ। ਉਹ ਦੋ ਡੱਬੀਆਂ ਲਿਆ। ਉਹਨੇ ਜਨਾਬ ਐਵੇਂ ਉਹ ਇੱਕ ਖੱਡਾ ਜਿਹਾ ਮਾਰਿਆ ਲੱਕੜ ਤੇ ਕਿਲਣਾ, ਉਹਨੇ ਜੋ ਮਸਾਲਾ ਪਾਇਆ ਤੇ ਜੱਟ ਮਾਰੀ ਖਾ ਪਟਾਕਾ, ਯਾਨੀ ਜਿਵੇਂ ਆਪਾਂ ਪਟਾਸ ਗਿਆ ਪਟਾਕੇ ਦਾ ਬਣ ਸੀਗਾ। ਅੱਛਾ। ਤੇ ਉੱਡਣ ਲੱਗ ਗਏ। ਤੋਤੇ ਉੱਡਣ ਲੱਗ ਪਏ। ਖੈਰ ਇਵੇਂ ਕਰ ਕਰਾ ਲਈ ਉਹ ਜਨਾਬ। ਦਾਦਾ ਮੇਰਾ ਜਵਾਲ ਸਾਹਿਬ, ਮੈਂ ਛੋਟਾ, ਉਹਦਾ ਨਾਲ ਗਏ ਇੱਥੇ। ਉਹਨੇ ਬੜੇ ਖੁਸ਼ ਹੋਏ ਵੀ ਆ ਗਏ ਜਨਾਬ, ਕੀ ਖਾਸ ਹੋ ਜੀ, ਕੀ ਪਕਾਈ? ਉਹ ਸੁੱਕੀ ਰਸ ਖਾਂਦੇ ਆ। ਕੀ ਜੀ? ਸੁੱਕੀ ਰਸ, ਯਾਨੀ ਕਿ ਉਹ ਆਉਂਦੇ ਹੈ ਸਿੱਖ ਦਾ ਖਾ ਪੀ ਲੈਂਦੇ ਹੈ ਪਰ ਗੁਰੇਜ਼ ਕਰਦੇ ਹੈ। ਅੱਛਾ। ਉਹਨਾਂ ਫਿਰ ਉਸੇ ਆਖਿਆ ਜੀ ਜੋ ਦੱਸੋ ਨਾਲ ਮੁਸਲਮਾਨਾਂ ਦੇ ਘਰ ਹੈ ਤੇ ਅਸੀਂ ਪਕਵਾ ਦੇ ਵੀ ਉਧਰੋਂ ਤੁਹਾਨੂੰ ਪਕਵਾ ਹਾਂ ਖਾਸੋਗੀ, ਮੁਰਗਾ ਖਾਸੋ, ਉਹ ਖਾਸੋ, ਇਹ ਉਹ। ਤੇ ਇਹਨਾਂ ਸਾਰੇ ਦੋ ਚਾਰ ਮੇਰੇ ਚਾਚਾ ਵੀ ਨਾਲ ਹੈ, ਪਾਏ ਵਾਲ ਸਾਹਿਬ ਵੀ ਹੈ। ਇਹਨੇ ਕभी ਹਾਸੇ ਖਾਂਦੇ ਰਹਿੰਦੇ। ਉਹਨਾਂ ਨਾਲ ਆਖਿਆ ਵੀ ਮੁਰਗਾ ਖਾਸੋ ਜਾਂ ਕੁਰਮੀ ਖਾਸੋ ਜੀ? ਕੁਰਮੀ ਕੁਰਮੀ। ਇਹਨਾਂ ਆਖਿਆ ਵੀ ਸਾਰਾ ਕੁਝ ਖਾਂਦੇ ਰਹਿੰਦੇ, ਕੁਰਮੀ ਕਦੇ ਨਹੀਂ ਖਾਂਦੇ। ਅੱਛਾ। ਉਹਨੇ ਕਿਹਾ ਜੀ ਕੁਰਮੀ ਖਾ। ਅੱਛਾ। ਉਹਨੇ ਕਿਹਾ ਠੀਕ ਹੈ। ਉਹਨਾਂ ਘਰ ਆਰਡਰ ਦਿੱਤਾ। ਉਹ ਜਿਹੜੀ ਨਾਂਦੀ ਦੀ ਮਾਈ ਹੈ ਬਈ ਛੱਜ ਭਰਿਆ ਦਾਲ ਦਾ, ਦਾਲ ਬਣੀ ਹੋਈ ਤੇ ਸੌ ਗਿਆ ਉਹਨੇ ਸਾਰਾ ਸੌਦਾ ਸੁੱਕਾ ਤੇ ਰੱਖ ਕੇ ਤੇ ਉਬਲੀ ਜਾਵੇ। ਉਹ ਕੋਲ ਟਾਪ ਚੱਲਣਾ ਉਹਨੇ ਉਹਨਾਂ ਕਹਿੰਦੀ ਹੈ ਕੋਈ ਦਾਲ ਕੁਰਮੀ ਇਹ ਕਿ ਹੋ ਜੋ ਗਿਆ ਕੁਰਮੀ ਦਾਲ ਨੂੰ ਦਿੰਦਾ। ਖੈਰ ਉਹ ਗੱਲ ਹੋ ਗਈ। ਇਸੇ ਤਰ੍ਹਾਂ ਕੋਈ ਹੋਰ ਇਸ ਤਰ੍ਹਾਂ ਦੇ ਵਾਕਿਆਤ, ਜਿਵੇਂ ਤੁਸੀਂ ਦੱਸਿਆ ਵੀ ਤੁਹਾਡੀ ਕੰਮ 'ਚ ਵੀ ਹੱਥ ਵੰਡਾ ਦਿੰਦੇ ਸਨ, ਦਾਵਤਾਂ ਵੀ ਤੁਸੀਂ ਰਲ ਤੇ ਕਰਦੇ, ਕੋਈ ਹੋਰ ਪਿਆਰ ਮੁਹੱਬਤ ਦੀਆਂ ਇਹੋ ਜਿਹੀਆਂ ਗੱਲਾਂ ਕੋਈ ਜ਼ੇਨ 'ਚ ਹੋਣ ਤੁਹਾਡੇ? ਗੋਲਾਂ ਵੀ ਹੁੰਦੀਆਂ ਸਨ ਉਸ ਦੌਰ 'ਚ ਇਸ ਇਲਾਕੇ 'ਚ। ਸਿੱਖਾਂ ਦੇ ਬਾਰੇ 'ਚ ਬੜਾ ਮਸ਼ਹੂਰ ਹੈ ਵੀ ਬੜੇ ਤਗੜੇ ਹੁੰਦੇ ਸਨ। ਤੇ ਇੱਥੇ ਕੋਈ ਨੇੜੇ ਤੇੜੇ ਮੇਲਾ ਲੱਗਦਾ ਸੀ ਉਦੋਂ ਵੀ, ਜਿਵੇਂ ਗੋਲਾਂ ਛੋਲਾਂ? ਤੁਸੀਂ ਨਿੱਕੇ ਹੁੰਦੇ ਬਾਪੂ ਦੇ ਨਾਲ ਤੁਸੀਂ ਵੀ ਜਾਂਦੇ ਹੋਵੋ। ਮੇਰਾ ਤਾਂ ਵੈਸੇ ਮੈਂ ਘੱਟ ਸ਼ੁਕੀ ਨਾ ਜੀ ਜੀ। ਤੇ ਉਹ ਲੱਗਦੇ ਆ ਡੱਡੀ ਗਿਆ ਵਾਲਾ। ਅੱਛਾ। ਮੇਰਾ ਪੀਰ ਨੂੰ ਸੂਜੀ ਉਹਨਾਂ ਦੇ ਵੱਡਿਆਂ ਦਾ ਇੱਥੇ ਜਨ ਪੀਰ ਜੰਡ ਹੈ। ਅੱਛਾ। ਪੰਜ ਜੰਡ ਹੈ ਜੀ। ਇੱਥੇ ਵੀ ਮੇਰਾ ਅੱਛਾ ਲੱਗਦਾ। ਅੱਛਾ। ਤੇ ਇਹ ਆਪਾਂ ਜਿੱਥੇ ਬੈਠੇ ਆ ਯਾਨੀ ਇੱਥੇ ਨਹੀਂ ਸਨ ਕਾਨ ਸਿੰਘ ਖੁਰਕਾ, ਮਤਲਬ ਕਾਨ ਸਿੰਘ ਸਿੱਖ ਹਨ, ਉਹਨਾਂ ਦੇ ਨਾਮ ਤੇ ਪਿੰਡ ਹੈ, ਯਾਨੀ ਕਿ ਉੱਥੇ ਉਹ ਸਿੱਖ ਜ਼ਿਆਦਾ ਰਹਿੰਦੇ ਸੀ। ਚੂੜੀ ਵਾਲਾ ਹੈ, ਉਹਦਾ ਨਾਮ ਬੇਲਾ ਸਿੰਘ। ਅੱਛਾ ਅੱਛਾ। ਹੁਣ ਥੋੜਾ ਜਿਹਾ ਗੱਲ ਨੂੰ ਆਪਾਂ ਉੱਧਰ ਵੀ ਲਿਆਣੇ ਆ ਕਿ ਜਿਹੜਾ ਨਾਗਰ ਮਹੱਲ ਹੈ ਉਹਦੇ ਬਾਰੇ ਚ ਜ਼ਰਾ ਦੱਸੋ ਵੀ ਇਹ ਕੌਣ ਸੀ, ਕਿਸ ਤਰ੍ਹਾਂ? ਨਾਗਰ ਮਹੱਲ ਮਸ਼ਹੂਰ ਹੈ ਜੀ ਜੀ। ਇਹ ਕੋਠੀ ਉਸੇ ਬਣਾਈ ਬੜੀ ਤਰ। ਫਿਰ ਮੀਆਂ ਬਾਗ ਅਲੀ ਸੁਖੇਰਾ ਨਾਲ ਮੋੜੋ ਚਲੇ ਗਏ ਉਹਦੇ ਮੀਆਂ ਬਾਗ ਅਲੀ, ਉਹਨੂੰ ਲੈ ਆ ਗਿਆ। ਇਹ ਵੀ ਅਮੀਰ ਆਦਮੀ ਆ। ਬੰਗਲਾ ਫਾਜ਼ਲ ਕੇ ਦਾ ਇਹ ਨੂੰ ਦਈਆ। ਹਾਂ ਬੰਗਲਾ ਹਾਂ ਫਾਜ਼ਲ। ਬੰਗਲਾ ਫਾਜ਼ਲ। ਤੇ ਬੰਗਲੇ ਫਾਜ਼ਲ ਕੇ ਦੇ ਸਾਡੇ ਵੀ ਦੋਸਤ ਹੈ। ਫਾਜ਼ਲ ਕੇ ਹਾਂ ਤੁਹਾਡੇ ਦੋਸਤ, ਉਹਨਾਂ ਦੇ ਕੋਈ ਨਾਮ? ਉਹ ਵਾਲ ਸਾਹਿਬ ਦੇ ਦੋਸਤ ਹੈ ਜੀ, ਕੁਤਬਦੀਨ। ਕੁਤਬਾ ਖੋਖਰ ਦੇ ਨਹੀਂ ਕੁਤਬਦੀਨ ਖਾਨ ਆਪਣਾ ਫਾਜ਼ਲ ਕਾ ਬੱਟੂ ਸੀ। ਉਹ ਫਿਰ ਸਾਲ 47 ਚ ਸਾਡੇ ਕੋਲ ਆਏ। ਇੱਥੇ ਆਏ? ਇੱਥੇ ਆਏ, ਗੱਡਾ ਭਰਿਆ ਆਇਆ ਸਮਾਨ ਸਮੂਨ ਚੰਗਾ। ਇੱਥੇ ਕਮਰੇ ਕਾਫੀ ਆਏ, ਕਿਸ਼ਤਾਂ ਦੇ ਦਿੱਤਾ ਪੜਤਾ ਉਹਨਾਂ ਨੂੰ ਉਹ ਰਹਿੰਦੇ ਰਹੇ। ਤੇ ਕੁਛ ਦਿਨ ਰਹੇ, ਕੁਛ ਦਿਨ ਦੇ ਬਾਅਦ ਮੁਰਨ ਨੇ ਆਖਿਆ ਵੀ ਭਾਈ ਸ਼ੇਰ ਮੁਹੰਮਦ ਬਾਲ ਸਾਹਿਬ ਨੂੰ ਮੈਂ ਜਾਂਦਾ ਪੰਜਾਬ ਨੂੰ। ਤੇ ਇਹ ਰਿਆਸਤ ਹੈ ਜੀ, ਬਾਬਰਪੁਰ ਜੀ ਜੀ ਬਿਲਕੁਲ। ਤੇ ਉਹ ਪੰਜਾਬ ਹੈ। ਉਹਦੇ ਜਾਣਾ ਜੇ ਮੈਨੂੰ ਕੋਈ ਜਗ੍ਹਾ ਜ਼ਮੀਨ ਅੱਛੀ ਲੱਗੀ ਤਾਂ ਮੈਂ ਉੱਥੇ 5-7 ਦਿਨ ਬਾਅਦ ਆਇਆ। ਉਹਨੇ ਕਿਹਾ ਭਾਈ ਸਾਹਿਬ ਮੈਂ ਜਗ੍ਹਾ ਵੇਖ ਆਇਆ, ਇੱਥੇ ਪਾਣੀ ਦਾ ਵਸੈਲ ਕੋਈ ਤੇ 8 ਮਹੀਨੇ ਬੋਲਣ ਵਾਲੇ ਜਿਹੜੇ ਜੀ ਸਾਰਿਆਂ ਦਾ ਕਬਜ਼ਾ ਹੁੰਦਾ। ਅੱਛਾ।
ਸਰਵਰ ਬੋਦਲੇ ਵਾਲਾ ਸਰ ਆ ਬੋਲ ਸਾਡੇ ਕੋਲ ਉਹਨਾਂ ਦੇ ਰਿਸ਼ਤੇਦਾਰ ਉਹਨਾਂ ਦੇ ਰਿਸ਼ਤੇਦਾਰ ਨੂਰ ਮੁਹੰਮਦ ਤੇ ਸ਼ਰੀਫ ਜੀ ਇਹ ਵੀ ਫਾਜ਼ਿਲ ਕੇ ਅੱਛਾ ਫਾਜ਼ਿਲ ਕੇ ਨਾਲ ਇੱਕ ਕੋਈ ਇਹ ਆਪਣਾ ਇਹਦਾ ਨਾਮ ਕੀ ਰੱਖਿਆ ਹੈ ਇਹਨੇ ਆਲਮ ਸ਼ਾਹ ਆਲਮ ਸ਼ਾਹ ਦੇ ਆਏ ਨਾਲ ਹੀ ਉਹਨੇ ਤੇ ਇਹ ਮੇਰੀ ਨਾਲ ਅੱਛਾ ਇਸ ਤਰ੍ਹਾਂ ਦੱਸਦੇ ਨੇ ਤੁਸੀਂ ਗੱਲ ਕਰ ਰਹੇ ਹੋ ਕਿ ਉਹਨਾਂ ਦੇ ਵੀ ਸਾਨੂੰ ਪੋਤੇ ਮਿਲੇ ਨੇ ਮੀਆਂ ਬਾਗ ਅਲੀ ਸੁਖੇਰਾ ਦੇ ਉਹ ਸ਼ਾਇਦ ਤੁਹਾਡੇ ਵੀ ਜ਼ਿਹਨ 'ਚ ਉਹ ਕਹਿੰਦੇ ਵੀ ਅਸੀਂ ਸਾਡਾ ਉਧਰ 45 ਮੁਰੱਬੇ ਰਕਬਾ ਸੀ ਬੰਗਲਾ ਫਾਜ਼ਿਲਕੇ ਦੇ ਅੰਦਰ ਉਹ ਅਸੀਂ ਤਬਾਦਲਾ ਕੀਤਾ ਔਰ ਮੇਰਾ ਖਿਆਲ ਹੈ ਕਿ ਮੀਆਂ ਬਾਗ ਅਲੀ ਸੁਖੇਰਾ ਜਾਂ ਇਹ ਜਿਹੜੇ ਨੇ ਨਾਗਰਮਲ ਸੇਠ ਇਹ ਬਾਣੀਆਂ ਸੀ ਬਾਣੀਆਂ ਹਿੰਦੂ ਸੀ ਇਹ ਇਹਨਾਂ ਨੂੰ ਪਹਿਲੇ ਹੀ ਦੱਸਦੇ ਨੇ ਵੀ ਵੰਡ ਦਾ ਪਤਾ ਸੀ ਤੇ ਇਹਨਾਂ ਨੇ 1947 ਤੋਂ ਪਹਿਲੇ ਹੀ ਤਬਾਦਲਾ ਕਰ ਲਿਆ ਸੀ ਇਹਨਾਂ ਮੁਆਇਦਾ ਕੀਤਾ ਵੀ ਵੋਟ ਦਿੱਤੇ ਕਾਂਗਰਸ ਨੂੰ ਵੋਟ ਦਿੱਤੇ ਤੇ ਇਹ ਤਦ ਵਾਸਤੇ ਇਹ ਸਿਆਸਤ ਵਿੱਚ ਹਿੱਸਾ ਨਹੀਂ ਲੈ ਸਕਦੇ ਸਹੀ ਇਹਨਾਂ ਨੇ ਯਾਨੀ ਕਾਂਗਰਸ ਨੂੰ ਵੋਟ ਦਿੱਤਾ ਸੀ ਸਹੀ ਯਾਨੀ ਕਿ ਬੰਮੀਆਂ ਬਾਗਲੀ ਇਹ ਤਾਂ ਹੀ ਪਸੰਦ ਚ ਨਹੀਂ ਆਇਆ ਯਾਨੀ ਕਿ ਤੁਹਾਡੇ ਕੋਲ ਇੱਕ ਹੀ ਫੈਮਿਲੀ ਪਾਰਟੀਸ਼ਨ ਦੇ ਵਕਤ ਆਈ ਸੀ ਜਿਨ੍ਹਾਂ ਦਾ ਤੁਸੀਂ ਦੱਸਿਆ ਜਿਨ੍ਹਾਂ ਹਿਜਰਤ ਕਰਕੇ ਇੱਥੇ ਮਾਜਰ ਆਏ ਉਹਨਾਂ ਨੂੰ ਤੁਸੀਂ ਇੱਥੇ ਦਿੱਤਾ ਤੇ ਮਤਲਬ ਇਸ ਦੇ ਨਾਲ ਜਦੋਂ ਇਹ ਵੰਡ ਹੋਈ ਉਸ ਤੋਂ ਬਾਅਦ ਫਿਰ ਉਹ ਇੱਥੋਂ ਨਿਕਲਣਾ ਸ਼ੁਰੂ ਹੋ ਗਏ ਬਸ ਉਹ ਫਿਰ ਉਸ ਚਲੇ ਗਏ ਜੀ ਸਿੱਖ ਚਲੇ ਗਏ ਸਿੱਖ ਅਸਾਂ ਮੁਸਲਮਾਨਾਂ ਨੇ ਸਿੱਖਾਂ ਨੂੰ ਕੁਝ ਨਹੀਂ ਅੱਛਾ ਉਹਨਾਂ ਦੀਆਂ ਕੋਈ ਸ਼ਾਦੀ ਵਿਆਹ ਕਿਸ ਤਰ੍ਹਾਂ ਦੀਆਂ ਰਸਮਾਂ ਹੁੰਦੀਆਂ ਸਨ ਗਣੇ ਦੱਸਦੇ ਨੇ ਵੀ ਜਿਹੜੀ ਆ ਗੜੋਲੀ ਹੈ ਇਹ ਆਪਣਾ ਰਿਵਾਜ ਬਿਲਕੁਲ ਇੱਕ ਕਈ ਰਿਵਾਜ ਹੈ ਜੇ ਦੱਸਦੇ ਨੇ ਵੀ ਆ ਜਿਹੜਾ ਛੋਰ ਨੂੰ ਸਿਰ ਕੀਆ ਖਾਰੇ ਚੜਾਇਆ ਜਾਂਦਾ ਹੈ ਗੜੋਲੀ ਇਹ ਸਿੱਖਾਂ ਵੱਲੋਂ ਸਾਡੇ ਵੱਲ ਆਈਆਂ ਨੇ ਰਸਮਾਂ ਬਿਲਕੁਲ ਇਹ ਨਹੀਂ ਗੱਲ ਉਸ ਦੌਰ 'ਚ ਕਰਦੇ ਸਨ ਬਿਲਕੁਲ ਇੱਕੋ ਰਸਮ ਹੈ ਅੱਛਾ ਤੇ ਸ਼ਾਦੀਆਂ ਉਹਨਾਂ ਦੀਆਂ ਕਿਵੇਂ ਦੀਆਂ ਹੁੰਦੀਆਂ ਸਨ ਜੰਜਾਂ ਕਿਵੇਂ ਚਾੜਦੇ ਸਨ ਰੋਟੀਆਂ ਛੋਟੀਆਂ ਉਸ ਦੌਰ 'ਚ ਜਾਂ ਤੁਸੀਂ ਕਿਵੇਂ ਕਰਦੇ ਸੋ ਮੇਰੇ ਖਿਆਲ ਉਹਨਾਂ ਦਾ ਦੂਆ ਰਿਵਾਜ ਹੈ ਜਿਹੜਾ ਵੇਲਿਆ ਵੀ ਹੈ ਬੱਤੀ ਬਾਲ ਨਿਕਾਹ ਦੀ ਅੱਛਾ ਇਹ ਜਾਂ ਕੋਈ ਸਾਬ ਹੋਣਾ ਹੈ ਰੋਟੀ ਕੀ ਕਰਦੇ ਸਨ ਸ਼ਾਦੀ ਤੇ ਰੋਟੀ ਜ਼ਿਆਦਾ ਦੱਸਦੇ ਨੇ ਉਹਨਾਂ ਦੀਆਂ ਮਠਿਆਈਆਂ ਬੜੀਆਂ ਚੰਗੀਆਂ ਬਣਾਉਂਦੇ ਸਨ ਦੇਸੀ ਇੱਕ ਕਾਲੂ ਰਾਮ ਸੇ ਕਿਰਾੜ ਵੇਖੋ ਨਾ ਗੱਲਾਂ ਨਿਕਲ ਰਹੀਆਂ ਨੇ ਮੰਡੀ ਸਾਹਿਬ ਦਾ ਗਾਣਾ ਅੱਛਾ ਤੇ ਵਾਲ ਸਾਹਿਬ ਨੂੰ ਆਖਿਆ ਵੀ ਮੈਨੂੰ ਖੋਇਆ ਬਣਾ ਕਾਲੂ ਰਾਮ ਕਰਾੜ ਨੂੰ ਜੀ ਉਹ ਜਨਾਬ ਇੱਥੇ ਆ ਕੇ ਕੜਾਈ ਗੁਰੂ ਅੱਛਾ ਤੁਹਾਡੇ ਇੱਥੇ ਪਿੰਡ ਲੰਗੜਿਆਲਾ 'ਚ ਆ ਜੀ ਉੱਥੇ ਕੜਾਈ ਵੱਡੀ ਸਾਰੀ ਹੋ ਗਈ ਉਹਨੇ ਦੁੱਧ ਨੂੰ ਆਮ ਦੇ ਦਿੱਤਾ ਉਹਨੇ ਖੋਇਆ ਬਣਾਇਆ ਪਰ ਉਹ ਜਾਂ ਮੈਂ ਖੋਇਆ ਜ਼ਿੰਦਗੀ ਨਹੀਂ ਖਾਇਆ ਉਹ ਮਿਠਾਸ ਹੀ ਬੜੀ ਸੀ ਉਸ ਸਮੇਂ ਦੀ ਬੜੀ ਮਿਠਾਸ ਸੀ ਉਹਨੇ ਇਹਨਾਂ ਨੂੰ ਗੁਲੇਲਾ ਜਿਹਾ ਬਣਾ ਕੇ ਕਿ ਚਟਾਕ ਦੀ ਬੱਟੀ ਨਹੀਂ ਹੁੰਦੀ ਅੱਗੇ ਇੰਡੀਆ ਪੁਰਾਣੀ ਜੀ ਉਹ ਗੁਰੂ ਕੀ ਲਿਖੀ ਹੁੰਦੀ ਜੀ ਉਹਨੇ ਦੇ ਗੁਰੂ ਕੀ ਹੈ ਉਹ ਐਵੇਂ ਰੱਖਦੇ ਦੇ ਇੱਥੋਂ ਜਿਵੇਂ ਠੱਪਾ ਲਾ ਵੀ ਇੰਝ ਕਰਨਾ ਉਹ ਉਵੇਂ ਗੋਲ ਚੱਕਰ ਰੁਪਏ ਦਾ ਉਹ ਗੁਰੂ ਕੀ ਲਿਖੀ ਉਹ ਉਵੇਂ ਬਣਾ ਕੇ ਉਹ ਜੋੜਦੇ ਵੇਚਦੇ ਅੱਛਾ ਬੜੀ ਪਿਆਰੀ ਗੁਰੂ ਬਣਾਈ ਜਨਾਬ ਬੜਾ ਚੰਗਾ ਗਿਆ ਅੱਛਾ ਅਸੀਂ ਉੱਥੇ ਪੜ੍ਹਦੇ ਆ ਜਾਣਾ ਸਕੂਲ ਤੇ ਅਸੀਂ ਇੱਕ ਟਕੀ ਲੈ ਘਰੋਂ ਲੈ ਜਾਂਦੇ ਟਕੀ ਉਸ ਦੌਰ ਦੇ ਅੰਦਰ ਉਹ ਰੁਪਈਏ ਦਾ ਕਿੰਨਾ ਹਿੱਸਾ ਹੋਵੇਗਾ ਜੀ ਟਕੀ 25 ਪੈਸੇ ਜਾਂ ਇਸ ਤੋਂ ਵੀ ਕਮ ਕੁਝ ਜ਼ਿਆਦਾ ਉਹਦੀ ਕੀਮਤ ਬੜੀ ਜ਼ਿਆਦਾ ਅੱਛਾ ਟਕੀ ਲੈ ਜਾਣੀ ਤੇ ਅੱਗੇ ਇੱਕ ਕਿਲਾੜ ਹੈਗਾ ਉਹਦਾ ਨਾਮ ਗਲਮਨ ਜੁਮਾ ਅੱਛਾ ਉਹ ਤੁਸੀਂ ਸ਼ਾਇਦ ਇੱਥੇ ਆਏ ਹੋ ਜਿੱਥੇ ਵਲੀਮਤ ਪਟਵਾਰੀ ਦੀ ਦੁਕਾਨ ਹੈ ਹਾਂਜੀ ਵੇਖੀ ਜੀ ਖਟੀਟਾਲੀ ਚੌਕ ਤੋਂ ਜੀ ਖਟੀਟਾਲੀ ਯਹੀਂ ਜਾਂਦੀ ਹੈ ਹਾਂਜੀ ਉੱਥੇ ਕਰਦੇ ਰੇੜੀ ਲਾਈ ਖੜਾ ਹੁੰਦਾ ਅੱਛਾ ਅਸੀਂ ਆਜ ਟਕੀ ਲੈਣੀ ਨਾਲ ਮੇਰੇ ਸਾਥੀ ਮੇਰੀ ਮੈਂ ਲੈਣੀ ਟਕੀ ਉਹਨੇ ਜਨਾਬ ਸਾਡੀ ਜੋੜੀਆਂ ਮਤਲਬ ਭਰ ਦੇਣੀਆਂ ਪਦਾਰਥ ਮਖਾਣੇ ਅੱਛਾ ਬੂੰਦੀ ਭਰ ਦੇਣੀਆਂ ਸੀ ਔਰ ਟਕੀਆਂ ਤੋਂ ਦਮੜੀਆਂ ਸਾਨੂੰ ਵਾਪਸ ਵੀ ਕਰਦੇ ਦਮੜੀਆਂ ਵਾਪਸ ਕਰਦੇ ਅੱਛਾ ਫਿਰ ਅਸੀਂ ਕੁਝ ਆ ਜਾਂਦੇ ਮੋੜ ਅਸੀਂ ਸਕੂਲੋਂ ਨਿਕਲਦੇ ਇੱਕ ਮਲੋੜਗੰਜ ਜੰਡ ਲੱਗੇ ਹੋਏ ਹੈ ਜਿੱਥੇ ਪਿੱਪਲ ਹੈ ਵੱਡੇ ਉੱਥੇ ਜੀ ਇਕਬਾਲ ਬਣਾਉਣ ਦੀ ਦੁਕਾਨ ਹੈ ਉਹ ਜੰਡਾਂ ਦੇ ਮੁੱਢਾਂ 'ਚ ਥੜੇ ਬੜੇ ਹੋਏ ਅੱਛਾ ਉਹਨਾਂ ਥੜਿਆਂ ਉੱਤੇ ਜਨਾਬ ਉਹ ਕਿਰਾੜੀਆਂ ਆਦੇ ਪਤਾਸੇ ਮਿਠਾਈ ਸੱਟ ਜਾਂਦੀਆਂ ਆਓ ਇੱਕ ਮੰਨਤ ਜਿਵੇਂ ਹੁੰਦੀ ਆਦੇ 4 ਦਿਨ ਖਿਲਾ ਜਾਣ ਵਾਪਸੀ ਦੇ ਆਵੇ ਸਕੂਲੋਂ ਤੈਨੂੰ ਪਤਾ ਸ਼ਰਾਬੀ ਹੁੰਦੇ ਲੜਕੇ ਆਪੋ ਆ ਗਿਆ ਉਹ ਤੇ ਜੋੜੀਆਂ ਮਾਰਦੇ ਸਹੀ ਤੇ ਉਸ ਵਕਤ ਪੌੜ ਤੋਂ ਲੈ ਕੇ ਨਾ ਖਜੀਆਂ ਆਈਆਂ ਤੇ ਪਾਣੀ ਦਾ
ਅੱਛਾ ਲਾਗਾ ਟਾਪਾ ਵੀ ਬਣਦਾ ਤੇ ਚੌਧਰੀ ਮਹਿਮੂਦ ਆਇਆ ਪਿੱਛੇ ਆਉਂਦਾ ਜੀ ਤੇ ਉਹ ਫਿਰ ਬਾਅਦ ਚ ਮੁੜਦੇ ਮੁਸਲਮਾਨ ਗੁਲਾਮ ਰਸੂਲ ਅਰੜ ਜੀ ਹੈਡ ਮਾਸਟਰ ਮੇਰਾ ਉਸਤਾਦ ਆ ਮਾਸਟਰ ਮੁਹੰਮਦ ਨਵਾਜ਼ ਕਾਜ਼ੀ ਜੀ ਜੀ ਤੇ ਉਹ ਵਾਲ ਸਾਹਿਬ ਗਏ ਤੇ ਉਹਨੇ ਮੈਨੂੰ ਮੇਰੀ ਉਮਰ 4-5 ਮੈਨੂੰ ਆਪਦੀ ਜੋੜੀ 'ਚ ਬਿਠਾਇਆ ਤੇ ਉਹ ਮੇਰੇ ਹੱਥ ਨੇ ਪੜ੍ਹਾਉਂਦਾ ਜੀ ਤੇ ਕਿੰਨੀ ਤਾਲੀਮ ਕਿੱਥੇ ਚਲੀ ਤੱਕ ਤੁਸੀਂ ਮੈਂ ਪੜ੍ਹੇ? ਮੈਟ੍ਰਿਕ ਕੀਤੀ ਅੱਛਾ ਅੱਛਾ 8-9 ਇੱਥੇ ਕੀਤੀਆਂ ਜੀ ਜੀ ਫਿਰ ਮੰਡੀ ਸਾਹਿਬ ਠੀਕ ਹੋ ਗਿਆ ਤੇ ਬੜੀਆਂ ਪਿਆਰੀਆਂ ਯਾਦਾਂ ਨੇ ਜੀ ਤੁਸੀਂ ਸ਼ੇਅਰ ਕਰ ਰਹੇ ਜੀ ਅਸੀਂ ਤਾਂ ਉਸ ਜ਼ਮਾਨੇ 'ਚ ਪਹੁੰਚੇ ਖੜੇ ਜੀ ਉਹ ਫਿਰ ਇਸੇ ਤਰ੍ਹਾਂ ਜੀ ਕਰਨੇ ਕਰਾਉਂਦੇ ਆ ਫਿਰ ਤਬਾਦਲਾ ਉਹ ਮੰਮਾ ਸੁਣਨ ਨਾਲ ਤਾਂ ਪੀਪਲ ਨੂੰ ਜਾਣੇ ਹੋ ਗਿਆ ਜੀ ਜੀ ਤਾਂ ਮੈਨੂੰ ਨਾਲ ਲੈ ਗਏ ਬਹੁਤ ਸਾਦਾ ਬੰਦਾ ਜੀ ਉਹ ਤਬਾਦਲਾ ਇੱਕ ਵਾਰੀ ਸਾਸਲ ਸਾੜੂ ਹੋਇਆ ਉਹ ਸਾਈਕਲ ਲਈ ਆ ਗਰਮ ਤੇ ਪੁਲ ਦੇ ਹੱਥ ਚੜੇ ਮੰਨ ਲਈ ਤਾਂ ਉਹਨਾਂ ਦੀ ਕੋਈ ਅੱਛਾ ਨਹੀਂ ਦਾ ਸ਼ੁਗਰ ਬਣਾਉਂਦਾ ਅੱਛਾ ਉਹ ਜਦੋਂ ਇੱਥੋਂ ਜਾਣ ਲੱਗੇ ਨੇ ਤੇ ਜ਼ਹਿਰੀ ਗੱਲ ਹੈ ਉਹ ਉਹਨਾਂ ਦੇ ਬਾਰੇ 'ਚ ਇਹ ਵੀ ਦੱਸਦੇ ਨੇ ਕਿ ਇੱਥੇ ਉਹਨਾਂ ਦੇ ਘਰ ਬੜੇ ਅੱਛੇ ਸਨ ਬੜੇ ਜ਼ਰਖੇਜ਼ ਸਨ ਮਤਲਬ ਉਹ ਮਾਲੀ ਲਿਹਾਜ਼ ਨਾਲ ਬੜੇ ਬਿਹਤਰ ਸਨ ਸਿੱਖਾਂ ਦੇ ਬਾਰੇ ਮਾਲੀ ਜਾਨ ਨਾਲ ਤਾਂ ਬਿਹਤਰ ਆ ਸਾਡੇ 60 ਕਿੱਲਾ ਰਕਬਾ ਮਿੱਤੂ ਸੇਠ ਦਾ ਮਿੱਤੂ ਸੇਠ ਮਿੱਤੂ ਸੇਠ ਇਹ ਕੌਣ ਹਿੰਦੂ ਸੀ ਇਹ ਹੀ ਆਪਣਾ ਹਿੰਦੂ ਆ ਕਰਾੜ ਹੋਣਾ ਹੈ ਕਿਰਾੜ ਬਾਣੀਆਂ ਜਾਂ ਮਿੱਤੂ ਕਰਾੜ ਸੇਠ ਚੌਧਰੀ ਮਾਮੂਦ ਦਾ ਡੇਰਾ ਨਹੀਂ ਵੇਖਿਆ ਜੀ ਜੀ ਕਦੇ ਨਾ ਕਿਤੇ ਪਏ ਹਾਂਜੀ ਇਹ ਹਾਂਜੀ। ਜੋ ਬੋਬੀ ਜਾ ਬੈਠਾ ਜੀ ਜੀ ਇਹ ਜਗ੍ਹਾ ਵੱਡਾ ਸਾਰਾ ਦਰਵਾਜ਼ਾ ਇੱਥੇ ਉਹ ਆਪਣਾ ਜਿਹੜਾ ਕਿਰਾੜ ਆ ਨਾ ਇਹ ਉਹਦਾ ਮਕਾਨ ਅੱਛਾ ਉਹ ਸੇਠ ਇਹ ਰਕਬਾ ਬਾਤੀ ਬਿਆਰਿਆ ਕੋਈ ਉਲਟਾ ਗਿਆ ਕਿ ਵੇਖ ਗਿਆ ਜੀ। ਤੁਹਾਨੂੰ ਮਿਲਿਆ ਮਤਲਬ ਇਸ ਤਰ੍ਹਾਂ ਉਹ ਹਾਂ ਬੜਾ ਜੀ ਕਾਫੀ ਵਿਰਤੀ ਤਰ੍ਹਾਂ ਦੀ ਕੋਈ ਫਰਕ ਨਹੀਂ ਬੜਾ ਜਪਾਲ ਬੜਾ ਸੋਹਣਾ ਤੇ ਬੜਾ ਚੰਗਾ ਦੌਰ ਗੁਜ਼ਰਿਆ ਜੈ ਨੰਬਰਦਾਰ ਸਾਹਿਬ ਸਾਨੂੰ ਦੱਸ ਪਾ ਰਹੇ ਸਨ ਅੱਲਾਹ ਤਾਲਾ ਇਹਨਾਂ ਦੀ ਹਯਾਤੀ ਕਰੇ ਤੇ ਉਮਰ ਦਰਾਜ਼ ਕਰੇ ਤੇ ਬਿਲਕੁਲ ਇਹ ਜਿਹੜੇ ਬਜ਼ੁਰਗ ਹੁੰਦੇ ਨੇ ਇਹ ਸਾਇਆਦਾਰ ਪੇੜ ਵਾਂਗੂ ਹੁੰਦੇ ਨੇ ਤੇ ਇਹਨਾਂ ਦੀ ਛਾਂ ਬੜੀ ਡੂੰਘੀ ਹੁੰਦੀ ਤੇ ਬੜੀ ਪਿਆਰੀ ਹੁੰਦੀ ਹੈ ਜਿਸ ਤਰ੍ਹਾਂ ਇਹਨਾਂ ਦੇ ਨਾਲ ਘਰ 'ਚ ਰੌਣਕਾਂ ਨੇ ਮੈਂ ਤੇ ਕਹਿੰਦਾ ਕਿ ਇਹ ਉਹ ਰੂਹਾਂ ਨੇ ਜਿਨ੍ਹਾਂ ਨਾਲ ਪੂਰੀ ਦੁਨੀਆ 'ਚ ਰੌਣਕਾਂ ਨੇ ਅੱਜ ਇਸ ਲੋਕ ਸਾਡੇ ਵਿਚਕਾਰ ਨੇ ਤੇ ਯਕੀਨ ਕਰੋ ਕਿ ਇਹ ਰੂਹਾਂ ਔਰ ਆਉਣ ਵਾਲੇ ਦੌਰ 'ਚ ਅਗਰ ਮੁਆਜ਼ਨਾ ਕੀਤਾ ਜਾਵੇ ਤੇ ਇਹਨਾਂ ਲੋਕਾਂ ਦਾ ਤੇ ਹੁਣ ਦੇ ਲੋਕਾਂ ਦਾ ਜ਼ਮੀਨ ਅਸਮਾਨ ਦਾ ਫਰਕ ਹੈ ਦੱਸ ਰਹੇ ਸਨ ਕਿਸ ਤਰ੍ਹਾਂ ਪਿਆਰ ਮੁਹੱਬਤ ਨਾਲ ਰਹਿੰਦੇ ਸਨ ਕਰਾੜਾਂ ਦੀ ਜ਼ਿੰਦਗੀ ਬਾਰੇ ਉਹਨਾਂ ਨੇ ਦੱਸਿਆ ਸਿੱਖਾਂ ਦੀ ਜ਼ਿੰਦਗੀ ਬਾਰੇ ਦੱਸਿਆ ਕਿਵੇਂ ਇਹਨਾਂ ਦਾ ਕੰਮਾਂ 'ਚ ਇਹ ਹੱਥ ਵੰਡਾਉਂਦੇ ਸਨ ਰਲ ਮਿਲ ਕੇ ਇੱਕ ਦੂਜੇ ਨਾਲ ਸਾਂਝ ਪਾ ਕੇ ਰਹਿੰਦੇ ਸਨ ਇਸੇ ਤਰ੍ਹਾਂ ਹੀ ਤੁਸੀਂ ਸਾਡੇ ਰੰਗਲਾ ਪੰਜਾਬ ਦੇ ਵੇੜੇ ਸਾਂਝ ਪਾਈ ਰੱਖੋ ਅਸੀਂ ਇਸੇ ਤਰ੍ਹਾਂ ਤੁਹਾਨੂੰ ਹੋਰ ਬਜ਼ੁਰਗਾਂ ਨਾਲ ਮਿਲਾਵਾਂਗੇ ਰੂਹਾਂ ਨਾਲ ਮਿਲਾਵਾਂਗੇ ਨਵੀਂ ਪਾਰਟੀਸ਼ਨ ਸਟੋਰੀ ਲੈ ਕੇ ਤੁਹਾਡੀ ਖਿਦਮਤ 'ਚ ਫਿਰ ਤੁਹਾਡਾ ਮਿੱਤਰ ਜ਼ਹੀਰ ਲਸ਼ਾਰੀ ਹਾਜ਼ਰ ਹੋਵੇਗਾ ਲੈ ਉਹ ਯਾਰਾ ਹਵਾਲੇ ਰੱਬ ਦੇ ਮੇਲੇ 4 ਦਿਨਾਂ ਦੇ ਉਸ ਦਿਨ ਈਦ ਮੁਬਾਰਕ ਹੋਸੀ ਜਿਸ ਦਿਨ ਫਿਰ ਮਿਲਾਂਗੇ ਜੀ ਨੰਬਰਦਾਰ ਸਾਹਿਬ ਬਹੁਤ ਸ਼ੁਕਰੀਆ ਤੇ ਤੁਸੀਂ ਤਸ਼ਰੀਫ ਲਿਆਏ ਸਾਨੂੰ ਟਾਈਮ ਤੁਸੀਂ ਦਿੱਤਾ ਤੇ ਸਾਨੂੰ ਪੁਰਾਣੇ ਦੌਰ 'ਚ ਲੈ ਕੇ ਗਏ ਠੀਕ ਹੈ ਵੀਰੋ ਤੁਹਾਡਾ ਤੇ ਸਾਡਾ ਰੱਬ ਰਾਖਾ